ਉਹ ਸਿਰਫ 500 ਰੁਪਏ ਲਈ ਕਿਸੇ ਵੀ ਔਰਤ ਨੂੰ ਕਤਲ ਕਰ ਦਿੱਤਾ ਤੇ ਇਹ ਕਤਲਾਂ ਦੀਆਂ ਵਾਰਦਾਤਾਂ ਇਸ ਹੱਦ ਤੱਕ ਵੱਧ ਗਈਆਂ ਕਿ ਹੇਠ ਉੱਤੇ 20 ਔਰਤਾਂ ਉਹਨੇ ਕਤਲ ਕਰ ਦਿੱਤੀਆਂ, ਉਹ ਵੀ ਸਿਰਫ 500 ਰੁਪਏ ਲਈ। ਉਹ ਸਿਰਫ ਲੋਅਰ ਮਿਡਲ ਕਲਾਸ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਤਾ ਤੇ ਆਖਰਕਾਰ 27 ਔਰਤਾਂ ਦੇ ਕਤਲ ਤੋਂ ਪਿੱਛੇ ਉਹਦਾ ਅੰਜਾਮ ਹੋਇਆ। अस्सलाम वालेकुम नाज़रीन, बुलेखा टीवी ਦੇ ਨਾਲ ਮੈਂ ਆਜ਼ਮ ਤੌਕੀਰ। ਨਾਜ਼ਰੀਨ, ਅੱਜ ਇੱਕ ਇੰਜ ਦੇ ਬੰਦੇ ਦੀ ਸਟੋਰੀ ਤੁਹਾਨੂੰ ਮੈਂ ਸੁਣਾਉਣ ਲੱਗਾ ਵਾਂ ਜਿਹੜੀ ਇੰਤਹਾਈ ਖੌਫਨਾਕ ਵੀ ਹੈ। ਯਕੀਨਨ ਤੁਸੀਂ ਵੀ ਸੁਣੋਗੇ ਤੇ ਹੈਰਾਨ ਰਹਿ ਜਾਓਗੇ ਕਿ ਇੱਕ ਬੰਦਾ ਔਰਤਾਂ ਨੂੰ ਕਤਲ ਕਰਦਾ ਹੈ, ਸਿਰਫ ਔਰਤਾਂ ਨੂੰ ਕਤਲ ਕਰਦਾ ਹੈ, ਮਰਦ ਨੂੰ ਕਤਲ ਨਹੀਂ ਕਰਦਾ। ਔਰ ਹੁਣ ਤਾਂ ਇਹ ਹੁੰਦਾ ਨਾ, ਅਮੂਮਨ ਪਾਇਆ ਜਾਂਦਾ ਹੈ ਕਿ ਜਿਹੜਾ ਕੋਈ ਔਰਤ ਨੂੰ ਮਾਰਦਾ ਸ਼ਾਇਦ ਉਹਨੇ ਉਹਦੇ ਨਾਲ ਕੋਈ ਜਿਨਸੀ ਜ਼ਿਆਦਤੀ ਵਗੈਰਾ ਕੀਤੀ ਹੋਏਗੀ। ਉਹ ਨਾ ਜਿਨਸੀ ਜ਼ਿਆਦਤੀ ਕਰਦਾ, ਨਾ ਕੁਛ ਉਹਨੂੰ ਕਹਿੰਦਾ, ਸਿਰਫ ਉਹਨੂੰ ਕਤਲ ਕਰਦਾ ਤੇ ਉਹਦੀ ਜੇਬ ਵਿੱਚ ਜੋ ਕੁਛ ਹੁੰਦਾ ਉਹ ਕੱਢ ਲੈਂਦਾ। ਅੱਲਾ ਅੱਲਾ ਤੇ ਖੈਰ ਸੱਲਾ। ਅੱਛਾ, ਉਹਦੇ ਕਤਲ ਕਰਨ ਦਾ ਜਿਹੜਾ ਤਰੀਕਾ ਵੇ ਉਹ ਇੱਕੋ ਹੀ ਹੈ, ਉਹ ਸਿਰ 'ਚ ਇੱਟ ਮਾਰਦਾ ਤੇ ਔਰਤ ਨੂੰ ਕਤਲ ਕਰ ਦਿੰਦਾ। ਦੂਜੀ ਚੀਜ਼, ਉਹਨੇ ਜਿੰਨੀਆਂ ਵੀ ਔਰਤਾਂ ਕਤਲ ਕੀਤੀਆਂ ਨੇ ਉਹਨਾਂ ਦੀ ਏਜ ਜਿਹੜੀ ਹੈ ਉਹ ਵੀ ਤਕਰੀਬਨ ਰਲਦੀ ਮਿਲਦੀ, ਯਾਨੀ ਇੱਕੋ ਹੀ ਤਰੀਕਾ ਹੈ ਵਾਰਦਾਤ ਉਹਦਾ ਕਤਲ ਕਰਨ ਦਾ ਔਰਤ ਨੂੰ। ਔਰ ਇੱਕੋ ਹੀ ਉਮਰ ਦੀਆਂ ਔਰਤਾਂ, ਜਿਹੜੀ 40 ਤੋਂ 50 ਸਾਲ ਦੇ ਦਰਮਿਆਨ ਜਿਹੜੀਆਂ ਔਰਤਾਂ ਸਨ ਉਹਨਾਂ ਦਾ ਉਹਨੇ ਕਤਲ ਕੀਤਾ। ਇਹ ਕੌਣ ਸੀ, ਇਹਨੇ ਕਿਉਂ ਕਤਲ ਕੀਤੇ, ਇਹ ਸਟੋਰੀ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਲੱਗੇ ਹਾਂ। ਇਸ ਬੰਦੇ ਦਾ ਨਾਂ ਸੀ ਮੁਹੰਮਦ ਯੂਸਫ ਔਰ ਸਕਰੀਨ ਤੇ ਤੁਸੀਂ ਇਹਦੀ ਤਸਵੀਰ ਵੇਖ ਰਹੇ ਹੋ ਕਿ ਵੇਖਣ ਵਿੱਚ ਐਡਾ ਬਾਰਿਸ਼, ਐਡਾ ਖੂਬਸੂਰਤ ਜਿਹਾ ਔਰ ਕਿਸੇ ਮਸਜਿਦ ਦਾ ਇਮਾਮ ਲੱਗਣ ਡਿਆ ਵੇ ਕਿ ਸਿਰ ਤੇ ਮੋਰੀਆਂ ਵਾਲੀ ਚਿੱਟੀ ਟੋਪੀ ਇਹਨੇ ਪਾਈ ਹੈ, ਬਾਰਿਸ਼ ਹੈ, ਛੋਟੀਆਂ ਛੋਟੀਆਂ ਤਰਾਸ਼ੀਆਂ ਜਾਂ ਮੁੱਛਾਂ ਨੇ। ਇੰਤਹਾਈ ਸ਼ਰੀਫ ਆਦਮੀ, ਜਿਵੇਂ ਪਿੰਡਾਂ ਥਾਵਾਂ ਦੇ ਸਾਦੇ ਜਿਹੇ ਲੋਕ ਹੁੰਦੇ ਨੇ, ਇੰਜ ਦਾ ਨਜ਼ਰ ਆਉਂਦਾ ਪਿਆ। ਔਰ ਇਹਨੂੰ ਵੇਖ ਕੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਇਹ ਬੰਦਾ ਕਾਤਲ ਵੀ ਹੋ ਸਕਦਾ, ਲੇਕਿਨ ਇਹ ਬੰਦਾ ਜਿਹਦੀ ਫੋਟੋ ਤੁਸੀਂ ਵੇਖ ਰਹੇ ਹੋ, ਇਹ ਬੰਦਾ ਕਿਸੇ ਇੱਕ ਔਰਤ ਦਾ ਕਾਤਲ ਨਹੀਂ ਬਲਕਿ 27 ਔਰਤਾਂ ਦਾ ਕਾਤਲ ਹੈ, ਜਿਹਨੂੰ ਅਸੀਂ ਸੀਰੀਅਲ ਕਿਲਰ ਕਹਿੰਦੇ ਹਾਂ। ਅੱਛਾ, ਇਹ 27 ਔਰਤਾਂ ਇਹਨੇ ਕਿਵੇਂ ਕਤਲ ਕੀਤੀਆਂ? ਅੱਛਾ, ਇਹਦੇ ਵਿੱਚ ਇਹ ਵੀ ਨਹੀਂ ਹੈ, ਜਦੋਂ ਕੋਈ ਇਨਸਾਨ ਕਿਸੇ ਨੂੰ ਕਤਲ ਕਰਦਾ ਹੈ ਉਹਦੀਆਂ ਕੁਝ ਵਜੂਹਾਤ ਹੁੰਦੀਆਂ ਨੇ। ਮਸਲਨ ਕੋਈ ਦੁਸ਼ਮਣੀਆਂ ਤੇ ਕਤਲ ਕਰ ਦਿੰਦਾ ਹੈ, ਕੋਈ ਝਗੜਾ ਹੋਇਆ ਤੇ ਜਜ਼ਬਾਤੀ ਹੋ ਕੇ ਕਿਸੇ ਨੂੰ ਕਤਲ ਕਰ ਦਿੰਦਾ ਵੇ, ਜਾਂ ਦੌਰਾਨੇ ਡਕੈਤੀ ਕੋਈ ਮਜ਼ਾਮਤ ਕਰਦਾ ਤੇ ਉਹਨੂੰ ਕਤਲ ਕਰ ਦਿੰਦਾ ਵੇ। ਇੰਜ ਤੇ ਕਦੀ ਨਹੀਂ ਕਤਲ ਹੋਇਆ ਕਿ ਇੱਕ ਰਹਿ ਜਾਂਦੀ ਔਰਤ ਨੂੰ ਫੜੋ ਤੇ ਫੜ ਕੇ ਉਹਦੇ ਇੱਟ ਮਾਰੋ ਸਿਰ ਦੇ ਵਿੱਚ, ਉਹਨੂੰ ਕਤਲ ਕਰ ਦਿਓ, ਇੰਜ ਨਹੀਂ ਹੁੰਦਾ। ਲੇਕਿਨ ਇੰਜ ਹੀ ਹੋਇਆ ਵੇ। ਇਹ 2008 ਔਰ 9 ਦੀ ਗੱਲ ਹੈ। ਸਿਆਲਕੋਟ ਦੇ ਵਿੱਚ ਇੱਕ ਔਰਤ ਕਤਲ ਹੁੰਦੀ ਹੈ। ਔਰਤ ਜਿਹੜੀ ਹੈ ਉਹ ਲੋਅਰ ਮਿਡਲ ਕਲਾਸ ਔਰਤਾਂ ਜਿਹੜੀਆਂ ਹੁੰਦੀਆਂ ਨੇ ਘਰਾਂ ਦੀਆਂ, ਕਿ ਜਾਂ ਤਾਂ ਉਹ ਨੌਕਰੀ ਦੀ ਤਲਾਸ਼ ਵਿੱਚ ਘਰੋਂ ਨਿਕਲੀ ਹੈ, ਜਾਂ ਉਹ ਮਜ਼ਦੂਰੀ ਦੀ ਤਲਾਸ਼ ਵਿੱਚ ਘਰੋਂ ਨਿਕਲੀ ਹੈ, ਜਾਂ ਉਹ ਕਿਸੇ ਸਾਹਿਬ ਹਸੀਅਤ ਕੋਲ ਜਾ ਰਹੀ ਹੈ ਕਿ ਮੈਂ ਘਰ ਦਾ ਚੁੱਲ੍ਹਾ ਚਲਾਉਣ ਵਾਸਤੇ ਮੇਰੀ ਕੁਝ ਮਦਦ ਕਰੋ। ਇਹਨੇ ਇੰਜ ਦੀ ਇੱਕ ਔਰਤ ਨੂੰ ਕਤਲ ਕੀਤਾ। ਜਦੋਂ ਕਤਲ ਹੋ ਗਈ ਔਰਤ, ਉਹਦਾ ਕੋਈ ਪਤਾ ਨਾ ਚੱਲਿਆ ਕਿ ਕਾਤਲ ਕੌਣ ਹੈ। ਫਿਰ ਥੋੜ੍ਹੇ ਦਿਨਾਂ ਬਾਅਦ ਇੱਕ ਦੂਸਰੀ ਔਰਤ ਕਤਲ ਹੋ ਜਾਂਦੀ ਹੈ, ਤੀਸਰੀ ਔਰਤ ਕਤਲ ਹੋ ਜਾਂਦੀ ਹੈ। ਕਰਦਿਆਂ ਕਰਦਿਆਂ 20 ਔਰਤਾਂ ਹੇਠ ਉੱਤੇ ਮੁਸਲਸਲ ਕਤਲ ਹੋ ਗਈਆਂ। ਔਰ ਪੁਲਿਸ ਜਿਹੜੀ ਹੈ ਸਿਆਲਕੋਟ ਦੀ, ਉਹ ਚਕਰਾ ਕੇ ਰਹਿ ਗਈ ਕਿ ਮੁਲਜ਼ਮ ਕੌਣ ਹੈ। ਪੁਲਿਸ ਨੇ ਇੱਕ ਚੀਜ਼ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਿਆ ਕਿ ਇਹ ਮੁਲਜ਼ਮ ਬਹੁਤ ਸਾਰੇ ਨਹੀਂ ਬਲਕਿ ਕੋਈ ਇੱਕੋ ਹੀ ਮੁਲਜ਼ਮ ਹੈ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇੱਕ ਤੇ ਇਹ ਵੇ ਕਿ ਇੱਕੋ ਹੀ ਤਰੀਕਾ ਹੈ ਕਤਲ, ਯਾਨੀ ਇੱਟ ਮਾਰ ਕੇ ਸਿਰੇ 'ਚੋਂ ਕਤਲ ਕਰਦਾ। ਨੰਬਰ 2, ਉਹ ਸਿਰਫ ਔਰਤ ਨੂੰ ਕਤਲ ਕਰਦਾ। ਨੰਬਰ 3, ਇੱਕੋ ਹੀ ਏਜ ਫੈਲੋਜ਼ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਹੀ ਕਤਲ ਕਰਦਾ। ਨੰਬਰ 4, ਸਾਰੀਆਂ ਔਰਤਾਂ ਲੋਅਰ ਮਿਡਲ ਕਲਾਸ ਸਨ, ਯਾਨੀ ਮਾੜੇ ਘਰਾਂ ਦੀਆਂ। ਖੈਰ, ਜਦੋਂ 20 ਔਰਤਾਂ ਕਤਲ ਹੁੰਦੀਆਂ ਨੇ ਤੇ 21ਵੀਂ ਔਰਤ ਜਿਹੜੀ ਹੈ ਉਹਨੂੰ ਇਹ ਕਤਲ ਲਈ ਲਈ ਜਾਂਦਾ ਹੁੰਦਾ ਵੇ, ਤੇ ਪੁਲਿਸ ਵਾਲੇ ਜਿਹੜੇ ਨੇ ਐਵੇਂ ਹੀ ਰੋਕਦੇ ਨੇ, ਕਿਉਂਕਿ ਜਿਹੜੀ ਔਰਤ ਇਹਦੇ ਨਾਲ ਜਾਣ ਡਈ ਸੀ ਉਹ ਔਰਤ ਥੋੜ੍ਹੀ ਡਰੀ ਫੀਲ ਹੋਈ। ਪੁਲਿਸ ਵਾਲੇ ਜਿਹੜੇ ਨੇ ਇਸ ਜ਼ਾਹਿਰ ਹੈ ਉਹਨਾਂ ਦੀ ਜਿਹੜਾ ਨਿਜ਼ਾਮ ਹੁੰਦਾ, ਜਿਹੜੀ ਉਹਨਾਂ ਨੂੰ ਤਰਬੀਅਤ ਦਿੱਤੀ ਜਾਂਦੀ, ਉਹਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਕਿ ਉਹ ਬੰਦੇ ਨੂੰ ਜਾਂਦਿਆਂ ਭਾਂਪ ਲੈਂਦੇ ਨੇ ਕਿ ਇਹ ਬੰਦਾ ਕਿਸ ਤਰ੍ਹਾਂ ਪੁਲਿਸ ਨੂੰ ਵੇਖ ਕੇ ਇਹਦਾ ਕੋਈ ਅੰਦਾਜ਼ ਬਦਲਿਆ ਜਾਂ ਕੀ ਹੋਇਆ ਵੇ। ਖੈਰ, ਉਹਨਾਂ ਇਹਨੂੰ ਰੋਕਿਆ। ਜਦੋਂ ਰੋਕਿਆ ਤੇ ਔਰਤ ਨੂੰ ਪੁੱਛਿਆ ਕਿ ਇਹ ਕੌਣ ਹੈ, ਤੇ ਉਹਨੇ ਕਿਹਾ ਇਹਨੂੰ ਮੈਂ ਨਹੀਂ ਜਾਣਦੀ। ਤੇ ਤੂੰ ਇਹਦੇ ਨਾਲ ਕਿਉਂ ਜਾਣ ਡਈ? ਉਹਨੇ ਕਿਹਾ ਜੀ ਮੈਨੂੰ ਇਹਨੇ ਕਿਹਾ ਕਿ ਮੈਂ ਇੱਕ ਮੇਰਾ ਦੋਸਤ ਹੈ, ਉਹ ਫੈਕਟਰੀ ਓਨਰ ਹੈ ਔਰ ਮੈਂ ਉਹਦੇ ਕੋਲ ਤੇ ਹੀ ਜਾਬ ਲਵਾ ਦੇਣਾ ਵਾ। ਖੈਰ, ਮਸ਼ਕੂਕ ਜਾਣਦਿਆਂ ਹੋਇਆਂ, ਕਿਉਂਕਿ 20 ਔਰਤਾਂ ਕਤਲ ਹੋਈਆਂ ਸਨ ਆਲਰੇਡੀ, ਤੇ ਪੁਲਿਸ ਦੇ ਜ਼ਿਹਨ 'ਚ ਹੈ ਸੀ, ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ। ਜਦੋਂ ਇਹਨੂੰ ਗ੍ਰਿਫਤਾਰ ਕੀਤਾ, ਇਹਦੀ ਤਫਤੀਸ਼ ਕੀਤੀ, ਤੇ ਇਹ ਭਾਈ ਮੁਹੰਮਦ ਯੂਸਫ ਸਾਹਿਬ ਜਿਹੜੇ ਨੇ, ਇਹਨਾਂ ਦੱਸਿਆ ਜਨਾਬ ਅਲੀ ਕਿ ਉਹ ਸਾਰੀਆਂ ਔਰਤਾਂ ਮੈਂ ਹੀ ਕਤਲ ਕੀਤੀਆਂ ਨੇ। ਵੀ ਤੂੰ ਕਿਉਂ ਕਤਲ ਕੀਤੀਆਂ ਨੇ? ਫਿਰ ਉਹਨਾਂ ਦੀ ਹਿਸਟਰੀ ਚੈੱਕ ਕੀਤੀ। ਅੱਛਾ, ਉਹਨਾਂ ਦਿਨਾਂ ਦੇ ਵਿੱਚ ਮੀਡੀਆ ਦੇ ਉੱਤੇ ਜ਼ਾਹਿਰ ਬੜਾ ਰੌਲਾ ਪਿਆ। ਇੱਕ ਛੋਟਾ ਜਿਹਾ ਕੰਮ ਨਹੀਂ ਸੀ ਕਿ 20 ਔਰਤਾਂ ਹੇਠ ਉੱਤੇ ਕਤਲ ਹੋਈਆਂ ਨੇ
ਤੇ ਕਾਤਲ ਦਾ ਵੀ ਕੋਈ ਪਤਾ ਨਹੀਂ ਚੱਲ ਰਿਹਾ, ਦੁਸ਼ਮਣੀ ਵੀ ਕੋਈ ਨਹੀਂ ਹੈ ਵੇ। ਤੋ ਮੀਡੀਆ ਦੇ ਉੱਤੇ ਇਹ ਕੇਸ ਜਿਹੜਾ ਨੇ ਛਾਇਆ ਹੋਇਆ ਸੀ। ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਤਫਤੀਸ਼ ਕੀਤੀ ਤੇ ਇਹਦਾ ਰਿਕਾਰਡ ਚੈੱਕ ਕੀਤਾ ਵੀ ਕਿਆ ਇਸ ਬੰਦੇ ਨੇ ਪਹਿਲੇ ਵੀ ਕੋਈ ਬੰਦਾ ਸ਼ੰਦਾ ਮਾਰਿਆ ਹੈ ਜਾਂ ਕੋਈ ਇੰਜ ਦਾ ਇਹਦਾ ਕੇਸਿਸ ਹੈ। ਫਿਰ ਇਹਨੂੰ ਸ਼ਾਇਦ ਕੋਈ ਚੈੱਕ ਵੀ ਕਰਾਇਆ ਗਿਆ, ਕੋਈ ਮੈਂਟਲੀ ਪ੍ਰੋਬਲਮ ਹੈ, ਬਿਲਕੁਲ ਠੀਕ ਹੈਗਾ ਵੇ। ਉਸ ਤੋਂ ਬਾਅਦ ਜਦੋਂ ਇਹਨੇ ਇਤਰਾਫ ਕਰ ਲਿਆ 20 ਔਰਤਾਂ ਨੂੰ ਕਤਲ ਕਰਨ ਦਾ, ਤੇ ਇਹ ਵੀ ਪਤਾ ਚੱਲਿਆ ਦੇ ਰਿਕਾਰਡ ਵਿੱਚ ਕਿ ਕਿਧਰੇ ਬਾਹਰ ਦੇ ਮੁਲਕ ਵੀ ਰਹਿ ਕੇ ਆਇਆ ਵੇ ਔਰ ਕੁਮਾਰਾ ਵੇ, ਸ਼ਾਦੀशुदा ਵੀ ਨਹੀਂ ਹੈ। ਜਦੋਂ ਪੁਲਿਸ ਨੇ ਇਹਨੂੰ ਪੁੱਛਿਆ ਵੀ ਤੂੰ ਕਤਲ ਕਿਉਂ ਕਰਨਾ ਹੈ ਔਰਤਾਂ ਨੂੰ, ਤੇ ਇਹਨੇ ਕਿਹਾ ਕਿ ਮੈਂ ਸਿਰਫ ਇਸ ਲਈ ਕਤਲ ਕਰਨਾ ਕਿ ਮੈਂ ਘਰ ਦਾ ਆਪਣਾ ਚੁੱਲ੍ਹਾ ਚਲਾਉਣਾ ਚਾਹੁੰਦਾ। ਉਹਨੇ ਕਿਹਾ ਜੀ ਇਹ ਕਿਹੜਾ ਤਰੀਕਾ ਕਾਰ ਹੈ, ਇਹ ਮਾੜੇ ਘਰਾਂ ਦੀਆਂ ਸਾਰੀਆਂ ਔਰਤਾਂ ਨੇ, ਇਹਨਾਂ ਨੂੰ ਮਾਰਨ ਨਾਲ ਤੇਰਾ ਚੁੱਲ੍ਹਾ ਕਿਸ ਤਰ੍ਹਾਂ ਚੱਲਦਾ ਹੈ। ਅੱਛਾ, ਇਹ ਸੀਰੀਅਲ ਕਿਲਰ ਜਿਹੜਾ ਹੈਗਾ ਇਹ ਕਹਿੰਦਾ ਜੀ ਕਿ ਮੈਂ ਚੂੰਕਿ ਕਿਸੇ ਇਹ ਮੇਰਾ ਆਸਾਨ ਸ਼ਿਕਾਰ ਸਨ ਇਹ ਔਰਤਾਂ, ਮੈਂ ਇਹਨਾਂ ਦੀ ਰੈਕੀ ਕਰਦਾ। ਪਹਿਲੇ ਔਰਤ ਕਿਸੇ ਦੀ ਵੀ ਰੈਕੀ ਕਰਦਾ ਹੈ, ਕਿੱਥੇ ਜਾ ਰਹੀ ਹੈ, ਕੀ ਇਹ ਕਰਦੀ ਹੈ, ਕੀ ਇਹਦੇ ਮਸਾਇਲ ਨੇ, ਫਿਰ ਉਹਦੇ ਨਾਲ ਹਮਦਰਦੀ ਜਤਾਉਂਦਾ ਕਿ ਮੈਂ ਤੇਰਾ ਇਹ ਮਸਲਾ ਹੱਲ ਕਰ ਸਕਣਾ ਵਾ, ਮੇਰਾ ਕੋਈ ਦੋਸਤ ਫੈਕਟਰੀ ਓਨਰ ਹੈ ਤੈਨੂੰ ਜੌਬ ਲਵਾ ਦੇਣਾ ਵਾ, ਜਾਂ ਮੇਰਾ ਇੱਕ ਮੁਖੱਯਰ ਦੋਸਤ ਹੈ ਵੇ ਉਹ ਔਰਤਾਂ ਦੀ ਜਾਂ ਬੰਦਿਆਂ ਦੀ ਮਦਦ ਕਰਦਾ, ਮੈਂ ਤੇਰੇ ਕੋਲ ਪੈਸੇ ਲੈ ਦੇਣਾ ਵਾ। ਇੰਝ ਕਰਕੇ ਮੈਂ ਔਰਤ ਨੂੰ ਨਾਲ ਲੈ ਜਾਂਦਾ, ਕਿਸੇ ਵੀ ਵਿਰਾਨੇ 'ਚ ਲਿਜਾ ਕੇ ਉਹਨੂੰ ਸਿਰ 'ਚ ਇੱਟ ਮਾਰ ਕੇ ਕਤਲ ਕਰਦਾ, ਉਹਦੀ ਜੇਬ ਵਿੱਚ ਜਿਹੜਾ 400-500 ਰੁਪਈਆ ਮੈਨੂੰ ਲੱਭਦਾ ਉਹ ਮੈਂ ਲੈ ਕੇ ਤੇ ਘਰ ਚਲਾ ਜਾਂਦਾ। ਯਾਨੀ ਸਿਰਫ 500-600 ਰੁਪਏ ਵਾਸਤੇ ਉਦੋਂ ਉਹ ਇਹ ਔਰਤਾਂ ਨੂੰ ਕਤਲ ਕੀਤੀ ਜਾ ਰਿਹਾ ਸੀ। ਖੈਰ, ਜਦੋਂ ਮੀਡੀਆ 'ਤੇ ਵੀ ਰੌਲਾ ਪਿਆ ਔਰ ਇਸ ਕੇਸ ਦੀ ਤਫਤੀਸ਼ ਮੁਕੰਮਲ ਹੋਈ, ਉਸ ਤੋਂ ਬਾਅਦ ਲੋਅਰ ਕੋਰਟ ਨੇ ਇਸ ਮੁਹੰਮਦ ਯੂਸਫ ਨੂੰ ਸਜ਼ਾਏ ਮੌਤ ਸੁਣਾਈ ਤੇ ਇਹਨੂੰ ਜੇਲੇ ਭੇਜ ਦਿੱਤਾ। ਮੀਡੀਆ ਦਾ ਇੱਕ ਅਸੂਲ ਹੈ ਜਾਂ ਰੂਟੀਨ ਹੈ ਕਿ ਇੱਕ ਕੇਸ ਜਦੋਂ ਆਉਂਦਾ ਵੇ ਮੀਡੀਆ ਦੇ ਉੱਤੇ ਉਹ ਬੜਾ ਛਾਇਆ ਹੁੰਦਾ ਹੈ, ਉਸ ਤੋਂ ਯਾਦ ਕੋਈ ਵੱਡਾ ਕੇਸ ਹੋ ਜਾਏ ਤਾਂ ਵੀ ਉਹ ਪਿਛਲੀ ਛੋਟੀ ਖਬਰ ਜਿਹੜੀ ਉਹ ਦਬ ਜਾਂਦੀ ਹੈ। ਦੂਸਰੀ ਗੱਲ ਇਹ ਵੀ ਕਿ ਜ਼ਾਹਿਰ ਹੈ ਮੁਲਜ਼ਮ ਨੂੰ ਜਦੋਂ ਅਦਾਲਤ ਨੇ ਸਜ਼ਾ ਦੇ ਦਿੱਤੀ, ਸਜ਼ਾਏ ਮੌਤ ਦੇ ਦਿੱਤੀ, ਉਹ ਜੇਲੇ ਚਲਾ ਗਿਆ, ਬਸ ਆਲਰੇਡੀ ਅਖਬਾਰਾਂ ਦੇ ਵਿੱਚੋਂ ਜਾਂ ਮੀਡੀਆ ਦੇ ਵਿੱਚੋਂ ਉਹ ਖਬਰ ਇੱਕ ਵਾਰੀ ख़त्म ਹੋ ਗਈ, ਨਵੇਂ ਸਿਲਸਿਲੇ ਸ਼ੁਰੂ ਹੋ ਗਏ। ਅੱਛਾ, 5-6 ਸਾਲ ਜਾਂ 7 ਸਾਲ ਲੰਘੇ ਨੇ। ਉਸ ਤੋਂ ਬਾਅਦ ਗੁਜਰਾਂਵਾਲਾ ਦੇ ਵਿੱਚ ਇੱਕ ਔਰਤ ਕਤਲ ਹੁੰਦੀ ਹੈ। ਉਸ ਤੋਂ ਪਹਿਲੇ ਇੱਕ ਔਰਤ ਗੁਜਰਾਤ ਵਿੱਚ ਕਤਲ ਹੁੰਦੀ ਹੈ ਲੇਕਿਨ ਕੋਈ ਨੋਟਿਸ ਨਹੀਂ ਕਰਦਾ। ਗੁਜਰਾਤ ਵਿੱਚ ਕਤਲ ਹੋਣ ਤੋਂ ਬਾਅਦ ਇੱਕ ਔਰਤ ਕਤਲ ਹੁੰਦੀ ਹੈ ਗੁਜਰਾਂਵਾਲਾ ਦੇ ਵਿੱਚ, ਤੇ ਉਹ ਵੀ ਸੇਮ ਇਹੋ ਹੀ ਅੰਦਾਜ਼ ਹੈ ਕਿ ਸਿਰ ਦੇ ਉੱਤੇ ਇੱਟ ਮਾਰ ਕੇ ਉਸ ਔਰਤ ਨੂੰ ਕਤਲ ਕੀਤਾ ਗਿਆ। ਉਹ ਵੀ ਮਾੜੇ ਘਰ ਦੀ ਔਰਤ ਸੀ ਤੇ ਸੇਮ ਉਹੋ ਹੀ ਜੋ ਸਿਆਲਕੋਟ ਵਿੱਚ ਹੋਣ ਰਿਹਾ ਸੀ। ਖੈਰ, ਫਿਰ ਦੂਸਰੀ ਔਰਤ ਕਤਲ ਹੋ ਜਾਂਦੀ ਹੈ। 6 ਔਰਤਾਂ ਜਿਹੜੀਆਂ ਨੇ ਉਹ ਗੁਜਰਾਂਵਾਲਾ ਦੇ ਵਿੱਚ ਕਤਲ ਹੋ ਜਾਂਦੀਆਂ ਨੇ। ਜਦੋਂ 6 ਕਤਲ ਹੋ ਜਾਂਦੀਆਂ ਨੇ ਤੇ ਉੱਥੋਂ DIG ਸਾਹਿਬ ਇਸ਼ਫਾਕ ਸਾਹਿਬ ਸਨ, ਉਹ ਉੱਥੇ ਤਾਇਨਾਤ ਸਨ, CTO ਸਨ ਗਾਲਬਨ। ਤੋ ਉਹਨਾਂ ਜਦੋਂ ਕੇਸ ਨੂੰ ਸਟੱਡੀ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਸਿਆਲਕੋਟ ਦਾ ਇੱਕ ਮੁਲਜ਼ਮ ਉਹਨਾਂ ਦੇ ਸਾਹਮਣੇ ਆਇਆ ਜਿਹੜਾ ਮੁਸਲਸਲ ਔਰਤਾਂ ਨੂੰ ਕਤਲ ਕਰਦਾ ਸੀ ਔਰ ਉਹਨੂੰ ਸਜ਼ਾ ਹੋ ਚੁੱਕੀ ਸੀ। ਅੱਛਾ, ਜਦੋਂ ਉਹਨਾਂ ਵੇਖਿਆ ਕਿ ਬਿਲਕੁਲ ਮਸਲਤ ਪਾਈ ਜਾਂਦੀ ਹੈ ਇਹਨਾਂ ਕਤਲਾਂ ਦੇ ਵਿੱਚ ਔਰ ਉਹ ਸਿਆਲਕੋਟ ਵਾਲੇ ਵਾਕਿਆ ਜਿਹੜੇ ਉਹਦੇ ਵਿੱਚ ਕਿ ਸੇਮ ਉਹੋ ਹੀ ਹਥਿਆਰ ਯਾਨੀ ਇੱਟ ਇਸਤੇਮਾਲ ਕੀਤੀ ਜਾਂਦੀ ਹੈ ਔਰਤ ਨੂੰ ਮਾਰਨ ਵਾਸਤੇ, ਉਂਝ ਹੀ ਸੇਮ ਮਾੜੇ ਘਰਾਂ ਦੀਆਂ ਔਰਤਾਂ ਨੂੰ ਕਤਲ ਕੀਤਾ ਗਿਆ ਇੱਥੇ ਵੀ, ਉਂਝ ਹੀ ਉਸੇ ਹੀ ਉਹ ਏਜ ਫੈਲੋਜ਼ ਜਿਹੜੀਆਂ ਹੈਗੀਆਂ ਨੇ ਉਹ 40 ਤੋਂ 50 ਸਾਲ ਦੇ ਦਰਮਿਆਨ ਔਰਤਾਂ, ਉਹਨਾਂ ਨੂੰ ਹੀ ਕਤਲ ਕੀਤਾ ਗਿਆ। ਤੇ ਉਹਨਾਂ ਕਿਹਾ ਕਿ ਇਹਦਾ ਪਤਾ ਚਲਾਓ ਪੁਲਿਸ ਨੂੰ। ਉਹਨੇ ਆਪਣੇ ਮਾਤਹਿਤਾਂ ਦੇ ਜ਼ਿੰਮੇ ਲਾਇਆ ਕਿ ਇਸ ਮੁਲਜ਼ਮ ਦਾ ਪਤਾ ਚਲਾਓ ਕਿ ਮੁਲਜ਼ਮ ਕਿੱਥੇ ਵੇ। ਜਦੋਂ ਪਤਾ ਚਲਾਇਆ ਗਿਆ ਤੇ ਪਤਾ ਲੱਗਿਆ ਕਿ ਮੁਲਜ਼ਮ ਜਿਹੜੇ ਉਹ 20 ਕਤਲਾਂ ਦੇ ਵਿੱਚ ਸਜ਼ਾਏ ਮੌਤ ਹੋਇਆ ਸੀ ਉਹ ਜੇਲੋਂ ਰਿਹਾ ਹੋ ਚੁੱਕਿਆ ਹੈ। ਖੈਰ, ਪੁਲਿਸ ਨੇ ਇਹਨੂੰ ਲੱਭਣਾ ਸ਼ੁਰੂ ਕਰ ਦਿੱਤਾ। ਇਹ ਹਮੇਸ਼ਾ ਆਪਣੀ ਜਗ੍ਹਾ ਬਦਲਦਾ ਰਹਿੰਦਾ ਸੀ। ਸਿਆਲਕੋਟ ਵੀ ਜਦੋਂ ਇਹ ਕਤਲਾਂ ਦੇ ਵਿੱਚ ਅੰਦਰ ਗਿਆ ਤੇ ਵਾਪਸ ਜਦੋਂ ਆਇਆ ਨਾ ਤੇ ਇਹਨੇ ਸੋਚਿਆ ਕਿ ਹੁਣ ਚੂੰਕਿ ਇੱਥੇ ਮੇਰੀ ਲਾਦ ਹੋ ਚੁੱਕੀ ਹੈ, ਮੇਰਾ ਪਤਾ ਚੱਲ ਚੁੱਕਿਆ ਹੈਗਾ, ਇਸ ਵਾਸਤੇ ਹੁਣ ਇੱਥੇ ਵਾਰਦਾਤ ਕਰਨਾ ਪਕੜਾਂਗਾ ਤਾਂ ਮੈਂ ਫੌਰੀ ਫੜਿਆ ਜਾਵਾਂਗਾ। ਸੋ ਇਹ ਗੁਜਰਾਤ ਚਲਾ ਜਾਂਦਾ ਹੈ, ਉੱਥੇ ਇੱਕ ਕਤਲ ਕਰਦਾ ਹੈ ਤੇ ਸ਼ਾਇਦ ਉੱਥੇ ਨਹੀਂ ਇਹਨੂੰ ਕੋਈ ਟਿਕਾਣਾ ਮਿਲਦਾ ਤੇ ਇਹ ਗੁਜਰਾਂਵਾਲੇ ਆ ਜਾਂਦਾ ਹੈ। ਆ ਕੇ ਇਹ ਗੁਜਰਾਂਵਾਲੇ ਇਹ ਕੰਮ ਸ਼ੁਰੂ ਕਰ ਦਿੰਦਾ ਕਤਲਾਂ ਦਾ। ਖੈਰ, ਪੁਲਿਸ ਇਹਨੂੰ ਲੱਭਦੀ ਰਹੀ, ਇਹ ਨਹੀਂ ਲੱਭਣ ਡਿਆ। ਇੱਕ ਦਿਨ CIA ਪੁਲਿਸ ਨੂੰ ਇਹਦੀ ਤਫਤੀਸ਼ ਦੇ ਦਿੱਤੀ ਗਈ ਇਸ ਕੇਸ ਦੀ, ਇਹਨਾਂ 6 ਔਰਤਾਂ ਦੇ ਕਤਲ ਦੀ। CIA ਜਿਹੜੀ ਹੈ ਵੇ ਉਹ ਵੀ ਇਹਨੂੰ ਲੱਭ ਰਹੀ ਸੀ ਲੇਕਿਨ ਮੁਲਜ਼ਮ ਨਹੀਂ ਲੱਭ ਰਿਹਾ। ਇੱਕ ਦਿਨ ਪੁਲਿਸ ਨੇ ਇਹ ਪ੍ਰੈਸ ਰਿਲੀਜ਼ ਜਾਰੀ ਕੀਤੀ ਕਿ ਅਸੀਂ ਰਾਤ ਨੂੰ ਨਾਕਾ ਲਾਇਆ ਹੋਇਆ ਸੀ, ਇੱਕ ਖੁੱਸਿਆ ਹੋਇਆ ਸੀ ਮੋਟਰਸਾਈਕਲ ਕਿਸੇ ਦਾ, ਉਸ ਵਾਲੇ ਨਾਲ ਅਸੀਂ ਨਾਕਾ ਲਾਇਆ ਸੀ। 2 ਮੋਟਰਸਾਈਕਲ ਸਵਾਰ ਆਏ ਨੇ ਤੇ ਜਿਨ੍ਹਾਂ ਨੂੰ ਅਸੀਂ ਰੋਕਣ ਦਾ ਇਸ਼ਾਰਾ ਕੀਤਾ ਵੇ ਔਰ ਉਹਨਾਂ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਹੈ। ਅਸੀਂ ਜਵਾਬੀ ਫਾਇਰਿੰਗ ਕੀਤੀ ਹੈ ਜਿਹਦੇ ਨਾਲ ਇੱਕ ਬੰਦਾ ਜਿਹੜਾ ਉਹ ਜ਼ਖਮੀ ਹੋ ਕੇ ਡਿੱਗ ਗਿਆ ਤੇ ਇੱਕ ਬੰਦਾ ਨੱਸਣ 'ਚ ਕਾਮਯਾਬ ਹੋ ਗਿਆ। ਤੇ ਉਹ ਜਿਹੜਾ ਜ਼ਖਮੀ ਬੰਦਾ ਵੇ ਜਦੋਂ ਉਹਨੂੰ ਅਸੀਂ ਜਾ ਕੇ ਰਿਕਵਰ ਕੀਤਾ, ਫੜਿਆ ਜਾ ਕੇ, ਤੇ ਉਹ ਹਲਾਕ ਹੋ ਚੁੱਕਿਆ ਸੀ ਔਰ ਉਸ ਬੰਦੇ ਦਾ ਨਾਮ ਹੈ ਮੁਲਜ਼ਮ ਮੁਹੰਮਦ ਯੂਸਫ। ਪੁਲਿਸ ਦੀ ਇਹ ਸਟੋਰੀ ਸੀ। ਬਹਰਹਾਲ ਉਹਨਾਂ ਫੜ ਕੇ ਮਾਰਿਆ,
ਜਾਂ ਜਿਵੇਂ ਵੀ ਮਾਰਿਆ, ਇੰਜ ਇਹ ਮੁਲਜ਼ਮ ਜਿਹੜਾ ਹੈ ਵੇ ਇਹ ਸੀਰੀਅਲ ਕਿਲਰ ਇਹ ਆਪਣੇ ਅੰਜਾਮ ਨੂੰ ਅਪੜਿਆ। ਲੇਕਿਨ ਬਾਹਰ ਦੇ ਮੁਲਕਾਂ ਵਿੱਚ ਇੰਜ ਹੁੰਦਾ ਵੇ ਕਿ ਬਾਹਰ ਦੇ ਮੁਲਕ ਜਿਹੜੇ ਇੰਜ ਦੇ ਸੀਰੀਅਲ ਕਿਲਰ ਹੁੰਦੇ ਨੇ ਨਾ, ਜਾਂ ਇੰਜ ਦੇ ਪ੍ਰੋਫੈਸ਼ਨਲ ਕਾਤਲ, ਉਹਨਾਂ ਨੂੰ ਚੈੱਕ, ਉਹਨਾਂ ਦੀ ਨਫਸਿਆਤੀ ਤੌਰ ਤੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਹੈ ਕਿ ਕੋਈ ਇਹਦਾ ਨਫਸਿਆਤੀ ਪ੍ਰੋਬਲਮ ਤੇ ਨਹੀਂ ਹੈ। ਇਹ ਸਿਰਫ 500-600 ਰੁਪਏ ਵਾਸਤੇ ਔਰਤਾਂ ਨੂੰ ਮਾਰਨਾ ਇਹ ਬੜੀ ਅਜੀਬ ਜਿਹੀ ਗੱਲ ਹੈਗੀ ਹੈ। ਲੇਕਿਨ ਇੱਥੇ ਖੈਰ ਉਹਦਾ ਨਫਸਿਆਤੀ ਤੌਰ ਤੇ ਕੋਈ ਚੈੱਕਅਪ ਵਗੈਰਾ ਨਹੀਂ ਕਰਵਾਇਆ ਗਿਆ। ਲੇਕਿਨ ਇਹ ਹੋਇਆ ਕਿ ਪੁਲਿਸ ਨੇ ਉਹਨੂੰ ਆਖਰਕਾਰ ਅੰਜਾਮ ਨੂੰ ਅਪੜਾ ਦਿੱਤਾ।